ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਦੋਂ ਤੋਂ ਹੀ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਭਾਈ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਲੈ ਕੇ, ਨਿਖਲ ਗੁਪਤਾ ਨੂੰ ਲੈ ਕੇ ਇੰਡੀਆ ਤੇ ਅਮਰੀਕਾ ਦੇ ਵਿੱਚ ਜਿਹੜਾ ਵਿਵਾਦ ਪੈਦਾ ਹੋਇਆ ਆ, ਕੋਈ ਵੀ ਦਿਨ ਨਹੀਂ ਜਾਂਦਾ ਜਿਸ ਦਿਨ ਅਮਰੀਕਾ ਦਾ ਟੌਪ ਨੌਚ ਨਿਊਜ਼ਪੇਪਰ ਜਿਹੜਾ ਆ ਉਹ ਇੰਡੀਆ ਦੇ ਬਾਰੇ ਸਟੋਰੀ ਨਹੀਂ ਛਾਪਦਾ ਹੈਗਾ। ਪਿਛਲੇ 3 ਦਿਨਾਂ ਤੋਂ ਲਗਾਤਾਰ ਲਾਸ ਐਂਜਲਸ ਟਾਈਮਸ, ਨਿਊਯਾਰਕ ਟਾਈਮਸ, ਦਾ ਐਟਲਾਂਟਿਕ, ਇਹਨਾਂ ਨੇ ਸਟੋਰੀਆਂ ਦੇ ਹੈਡਲਾਈਨ ਛਾਪੇ ਆ ਪਈ ਭਾਰਤ ਸੱਚਮੁੱਚ ਹੀ ਲੋਕਤੰਤਰ ਵੱਲੋਂ ਹੋਰ ਡਾਇਰੈਕਸ਼ਨ 'ਚ ਜਾ ਰਿਹਾ। ਸੋ ਅੱਜ ਮੈਂ ਤੁਹਾਡੇ ਨਾਲ ਲਾਸ ਐਂਜਲਸ ਟਾਈਮ ਦੀ ਜਿਹੜੀ ਰਿਪੋਰਟ ਆ ਕੱਲ੍ਹ ਛਾਪੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਸੋ ਲਾਸ ਐਂਜਲਸ ਟਾਈਮ ਦੀ ਇਸ ਰਿਪੋਰਟ ਦੇ ਵਿੱਚ ਪਬਲਿਕ ਓਪੀਨੀਅਨ ਉਹਨਾਂ ਨੇ ਜਿਹੜਾ ਆਰਟੀਕਲ ਛਾਪਿਆ ਹੈਗਾ ਆ ਉਹਦਾ ਹੈਡਲਾਈਨ ਇਹ ਦਿੱਤਾ ਆ ਵੀ ਮੋਦੀ ਦਾ ਭਾਰਤ ਲੋਕਤੰਤਰ ਤੋਂ ਹੋਰ ਦਿਸ਼ਾ ਵੱਲ ਜਾ ਰਿਹਾ ਹੈਗਾ। ਕਹਿੰਦੇ ਵੀ ਜਦੋਂ ਤੋਂ ਹੀ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਨੇ ਅਯੋਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਕੀਤਾ ਹੈਗਾ, ਜਿਹੜਾ ਇੱਕ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ ਸੀ, ਉਸ ਦਿਨ ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ ਜੋ ਕੁਝ ਇੰਡੀਆ ਦੇ ਵਿੱਚ ਵਾਪਰ ਰਿਹਾ ਆ, ਲੱਗਦਾ ਨਹੀਂ ਇੰਡੀਆ ਜਿਹੜੀ ਆ ਉਹ ਇੱਕ ਸੈਕੂਲਰ ਮੁਲਕ ਜਿਹੜਾ ਰਹੂਗਾ। ਕਹਿੰਦੇ ਪਈ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਇਹ ਜਦੋਂ ਇਸ ਮਸਜਿਦ ਨੂੰ 1992 ਦੇ ਵਿੱਚ ਢਾਇਆ ਗਿਆ ਸੀ, ਇਹਦੀ ਜਗ੍ਹਾ ਉੱਥੇ ਜੋ ਭਗਵਾਨ ਰਾਮ ਆ ਉਹਨਾਂ ਦੀਆਂ ਮੂਰਤੀਆਂ ਰੱਖੀਆਂ ਗਈਆਂ ਸੀਆਂ, ਪਰ ਰੀਸੈਂਟਲੀ ਜੋ ਆ ਉਹ ਪੂਰਾ ਜਿਹੜਾ ਆ ਉਹਦਾ ਉਦਘਾਟਨ ਕੀਤਾ ਗਿਆ, ਉੱਥੇ ਮੰਦਿਰ ਬਣਾਇਆ ਗਿਆ ਹੈਗਾ। 2005 ਦੇ ਵਿੱਚ ਜਦੋਂ ਮੋਦੀ ਹੁਣੀ ਗੁਜਰਾਤ ਦੇ ਵਿੱਚ ਸੀਗੇ, ਉਸ ਟਾਈਮ ਦੇ ਉੱਤੇ US ਦੇ ਇਮੀਗ੍ਰੇਸ਼ਨ ਆਫੀਸਰਸ ਨੇ ਮੋਦੀ ਹੁਣਾਂ ਨੂੰ ਵੀਜ਼ਾ ਨਹੀਂ ਦਿੱਤਾ ਸੀ। ਉਹਨਾਂ ਨੇ ਜੋ ਵੀਜ਼ਾ ਨਾ ਦੇਣ ਦਾ ਮੇਨ ਕਾਰਨ ਪਾਰਟੀਕੂਲਰਲੀ ਸਰਵਿਸ ਵਾਇਲੇਸ਼ਨਸ ਆਫ ਰਿਲੀਜੀਅਸ ਫਰੀਡਮ, ਵੀ ਸਾਰਿਆਂ ਨੂੰ ਪਤਾ ਵੀ ਜਦੋਂ 1992 ਦੇ ਵਿੱਚ ਅਯੋਧਿਆ ਦੇ ਵਿੱਚ ਜੋ ਮਸਜਿਦ ਨੂੰ ਢਾਇਆ ਗਿਆ ਸੀ, ਉਸ ਟਾਈਮ ਦੇ ਉੱਤੇ ਉੱਥੇ ਵਾਇਲੈਂਸ ਬਹੁਤ ਹੋਈ ਸੀ। 1000 ਤੋਂ ਵੱਧ ਜਿਹੜੇ ਮੁਸਲਮਾਨ ਆ ਉਹਨਾਂ ਦਾ ਕਤਲੇਆਮ ਵੀ ਹੋਇਆ ਸੀ, ਰਾਇਟਸ ਹੋਏ ਸੀਗੇ। ਇਹ ਆਪਾਂ ਨੂੰ ਪਤਾ 2002 ਦੇ ਵਿੱਚ ਹੋਏ ਸੀਗੇ। ਅਤੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦਾ ਵੀਜ਼ਾ 2014 ਦੇ ਵਿੱਚ ਲਿਫਟ ਕੀਤਾ ਗਿਆ, ਉਹਨਾਂ ਨੂੰ ਦਿੱਤਾ ਗਿਆ ਜਦੋਂ ਉਹ ਪ੍ਰਾਈਮ ਮਿਨਿਸਟਰ ਬਣੇ। ਇਹ ਲਾਸ ਐਂਜਲਸ ਟਾਈਮ ਦੱਸ ਰਹੀ ਹੈਗੀ ਆ। ਅੱਜ ਦੀ ਡੇਟ ਦੇ ਵਿੱਚ ਕਹਿੰਦੇ ਵੀ ਜਿਹੜੀ ਮੋਦੀ ਹੋਣਾ ਦੀ ਬ੍ਰਾਂਡ ਆ ਮਿਲੀਟੈਂਟ ਹਿੰਦੂ ਸੁਪਰੀਮੇਸੀ, ਇਸ ਨੇ ਪੋਲੀਟਿਕਸ ਨੂੰ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਰਿਪਲੇਸ ਕਰ ਦਿੱਤਾ ਹੈਗਾ। ਜਿਹੜਾ ਇਹਦੇ ਵਿੱਚ ਓਪੀਨੀਅਨ ਆਰਟੀਕਲ ਲਿਖ ਰਿਹਾ ਲਾਸ ਐਂਜਲਸ ਟਾਈਮ ਦੇ ਵਿੱਚ, ਉਹ ਕਹਿੰਦਾ ਵੀ ਐਜ਼ ਏ ਫੋਰਨ ਕਰਸਪੋਂਡੈਂਟ, ਮੈਂ ਇੱਕ ਐਜ਼ ਏ ਪੱਤਰਕਾਰ 1992 ਦੇ ਵਿੱਚ ਲਾਸ ਐਂਜਲਸ ਟਾਈਮਸ ਦਾ ਹੀ ਉਹ ਪੱਤਰਕਾਰ ਸੀ। ਮੈਂ ਅਯੋਧਿਆ ਗਿਆ, ਉਸ ਟਾਈਮ ਦੇ ਉੱਤੇ ਇਕੱਠ ਬਹੁਤ ਲੋਕਾਂ ਦਾ ਹੋਇਆ, ਅਤੇ ਇੱਕ ਇੰਡੀਆ ਦਾ ਜਿਹੜਾ ਮਿਨਿਸਟਰ ਸੀਗਾ ਉਸ ਟਾਈਮ 'ਤੇ ਮੁਰਲੀ ਮਨੋਹਰ ਜੋਸ਼ੀ ਕਰਕੇ MP ਵੀ ਰਿਹਾ ਉਹ, ਕਹਿੰਦੇ ਵੀ ਉਹਨਾਂ ਨੇ ਖੜ੍ਹਦੇ ਹੋਏ ਇੱਕ ਭਾਸ਼ਣ ਦਿੱਤਾ ਵੀ ਜਿਹੜੇ ਪੱਤਰਕਾਰ ਆ, ਜਿਹੜੇ ਜਰਨਲਿਸਟ ਆ, ਉਹ ਸਹੀ ਸਟੋਰੀ ਨਹੀਂ ਦੱਸ ਰਹੇ। ਉਸ ਟਾਈਮ ਦੇ ਉੱਤੇ ਲੋਕਾਂ ਨੇ ਜਰਨਲਿਸਟਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਜਿਹੜਾ ਪੱਤਰਕਾਰ ਆ ਇਹ ਖੁਦ ਕਹਿੰਦਾ ਵੀ ਮੇਰੇ ਜਿਹੜੇ ਆ ਮੇਰੇ ਵੀ ਵਟਸ ਉੱਤੇ, ਮੇਰੇ ਵੀ ਚਿਤਰਾਂ ਦੇ ਉੱਤੇ ਕਹਿੰਦਾ ਵੀ ਡੰਡੇ ਮਾਰੇ ਗਏ, ਮੈਨੂੰ ਵੀ ਕੁੱਟਿਆ ਗਿਆ ਅਤੇ ਮੈਂ ਉੱਥੋਂ ਭੱਜ ਕੇ ਮਸੀਂ ਬਚਿਆ। ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹ ਕੁੱਟੇ ਗਏ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਕਾਰ ਸੇਵਕ ਸੀ ਉਸ ਟਾਈਮ ਦੇ ਉੱਤੇ ਕਿਹਾ ਗਿਆ, ਚਿੱਟੀਆਂ ਦਾੜੀਆਂ ਵਾਲੇ ਸੀ, ਧੋਤੀਆਂ ਕਹਿੰਦਾ ਉਹਨਾਂ ਨੇ ਪਾਈਆਂ ਹੋਈਆਂ ਸੀਗੀਆਂ, ਉਹਨਾਂ ਨੇ 16ਵੀਂ ਸਦੀ ਦੀ ਬਣੀ ਹੋਈ ਬਾਬਰ ਦੀ ਮਸਜਿਦ ਦੇ ਉੱਤੇ ਹਮਲਾ ਕਰਕੇ ਜੋ ਮੁਗਲ ਐਂਪਰਰ ਦੇ ਟਾਈਮ ਦੀ ਸੀ ਉਸ ਨੂੰ ਮੰਦਿਰ ਦੇ ਵਿੱਚ ਬਦਲਣ ਦੀ ਲਈ ਕੋਸ਼ਿਸ਼ ਕੀਤੀ ਅਤੇ ਉਹਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੀ ਹਾਂ ਵੀ ਸਾਰਾ ਕੁਝ ਕੀ ਵਾਪਰਿਆ ਹੈਗਾ। ਕਹਿੰਦੇ ਵੀ 1947 ਤੋਂ ਬਾਅਦ ਉਹ ਇਹ ਲਿਖਦਾ ਆ ਵੀ ਸਭ ਤੋਂ ਵੱਡਾ ਇਹ ਜਿਹੜਾ ਇੱਕ ਪ੍ਰੋਗਰਾਮ ਸੀ ਜਿਹੜਾ ਹਿੰਦੂਆਂ ਵੱਲੋਂ ਕੀਤਾ ਗਿਆ ਸੀ। ਹਾਲਾਂਕਿ ਸਿੱਖਾਂ ਦੇ ਨਾਲ ਵੀ ਤੁਹਾਨੂੰ ਪਤਾ ਹੀ ਆ ਵੀ 1984 'ਚ ਕੀ ਹੋਇਆ, ਸਾਡੇ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਢੇਰੀ ਕਰ ਦਿੱਤਾ ਗਿਆ। ਪਰ ਇਸ ਇਸ਼ੂ ਦੇ ਨਾਲ
ਪਾਕਿਸਤਾਨ ਦੇ ਵਿੱਚ ਵੀ, ਬੰਗਲਾਦੇਸ਼ ਦੇ ਵਿੱਚ ਵੀ ਰਾਇਟਸ ਹੋਏ। ਹਿੰਦੂਆਂ ਨੇ ਇਸ ਨੂੰ ਐਜ਼ ਏ ਹੋਲੀ ਵਾਰ ਕਹਿ ਕੇ ਜਿਹੜਾ ਆ ਪ੍ਰਚਾਰਿਆ। ਤੇ 3 ਦਹਾਕਿਆਂ ਤੋਂ ਬਾਅਦ 3+ ਡੈਕੇਡਸ ਤੋਂ ਬਾਅਦ ਜਦੋਂ ਮੋਦੀ ਹੁਣੀ ਹੁਣ ਪੂਰੀ ਤਰ੍ਹਾਂ ਪਾਵਰ ਦੇ ਵਿੱਚ ਆ ਗਿਆ ਤੇ ਜਨਵਰੀ 22 ਨੂੰ ਉਹਨਾਂ ਨੇ ਰਾਮ ਮੰਦਿਰ ਇਸ ਜਗ੍ਹਾ ਦੇ ਉੱਤੇ ਜੋ ਬਣ ਰਿਹਾ ਹੈਗਾ, ਅਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਇਆ, ਪਰ $220 ਮਿਲੀਅਨ ਦਾ ਇਹ ਪ੍ਰੋਜੈਕਟ ਹੈਗਾ ਜੋ ਕਿ ਬਾਬਰੀ ਮਸਜਿਦ ਨੂੰ ਢਾਹ ਕੇ ਬਣਾਇਆ ਜਾ ਰਿਹਾ ਹੈਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ, ਕਹਿੰਦਾ ਵੀ ਇੱਕ ਸੈਕੂਲਰ ਕੰਟਰੀ, ਲਾਸ ਐਂਜਲਸ ਟਾਈਮ ਦਾ ਜੋ ਓਪੀਨੀਅਨ ਆਰਟੀਕਲ ਦਾ ਰਾਈਟਰ ਹੈਗਾ, ਉਹਦਾ ਨਾਮ ਜ਼ਰੂਰ ਮੈਂ ਐਂਡ ਦੇ ਵਿੱਚ ਤੁਹਾਨੂੰ ਦੱਸੂਗਾ, ਉਹ ਇਹ ਕਹਿ ਰਿਹਾ ਵੀ ਸੈਕੂਲਰ ਮੁਲਕ ਦੇ ਵਿੱਚ ਜਿਸ ਦਿਨ ਰਾਮ ਮੰਦਿਰ ਦਾ ਉਦਘਾਟਨ ਹੋਇਆ ਤੇ ਸਟਾਕ ਮਾਰਕੀਟ ਵੀ ਬੰਦ ਕਰ ਦਿੱਤੀ ਗਈ। ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਫਿਸਰਸ ਆ, ਬਹੁਤ ਸਾਰੇ ਨਹੀਂ, ਲਗਭਗ 100% ਗਵਰਨਮੈਂਟ ਦੇ ਆਫਿਸਰਸ ਅੱਧੇ ਦਿਨ ਦੇ ਲਈ ਉੱਥੇ ਛੁੱਟੀ ਕਰ ਦਿੱਤੀ ਗਈ। ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ। ਨਾਨ ਸਟਾਪ ਟੀਵੀ ਦੇ ਜਿਹੜੇ ਜਰਨਲਿਸਟ ਆ ਉਹ ਕਵਰੇਜ ਕਰਦੇ ਰਹੇ। ਕਹਿੰਦਾ ਹੈਰਾਨੀ ਮੈਨੂੰ ਉਸ ਗੱਲ ਦੀ ਹੋਈ ਵੀ ਜਿਹੜੇ ਟੀਵੀ ਦੇ ਜਰਨਲਿਸਟ ਸੀ ਉਹਨਾਂ ਨੇ ਵੀ ਜਿਹੜੇ ਹਿੰਦੂ ਧਾਰਮਿਕ ਲੀਡਰ ਹੁੰਦੇ ਆ, ਉਹਨਾਂ ਦੇ ਭਗਵੇਂ ਕੱਪੜੇ, ਉਹ ਵੀ ਕਈ ਇੱਦਾਂ ਭਗਵੇਂ ਕੱਪੜੇ ਪਾ ਕੇ ਉੱਥੇ ਘੁੰਮ ਰਹੇ ਸੀ, ਉਹ ਕਵਰੇਜ ਕਰ ਰਹੇ ਸੀ ਵੀ ਪਤਾ ਨਹੀਂ ਵੀ ਕੀ ਕੁਝ ਜਿਹੜਾ ਉੱਥੇ ਵਾਪਰ ਰਿਹਾ ਹੈਗਾ ਆ। ਏਅਰ ਇੰਡੀਆ ਦਾ ਹੈਲੀਕਾਪਟਰ, ਸੈਕੂਲਰ ਮੁਲਕ ਦੇ ਵਿੱਚ ਏਅਰ ਇੰਡੀਆ ਦਾ ਹੈਲੀਕਾਪਟਰ ਫੁੱਲ ਉੱਥੇ ਸਿੱਟ ਰਿਹਾ ਸੀ, ਸੋ ਜੋ ਕਿ ਉਹ ਗਵਰਨਮੈਂਟ ਦਾ ਹੀ ਜਿਹੜਾ ਫੰਡਿੰਗ ਆ ਉੱਥੇ ਯੂਜ਼ ਹੋਈ ਹੈਗੀ ਆ। ਤੇ ਉਸ ਦਿਨ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆਪਣਾ ਹਿੰਦੀ ਦੇ ਵਿੱਚ ਭਾਸ਼ਣ ਦਿੱਤਾ। ਉਹਨਾਂ ਨੇ ਇਹ ਕਿਹਾ ਵੀ ਰਾਮ ਇਜ਼ ਦਾ ਫੇਥ ਆਫ ਇੰਡੀਆ, ਦਾ ਫਾਊਂਡੇਸ਼ਨ ਆਫ ਇੰਡੀਆ। ਉਹਨਾਂ ਨੇ ਇਹ ਕਿਹਾ ਵੀ ਸਿਰਫ ਭਗਵਾਨ ਰਾਮ ਹੀ ਧਰਮ ਹੈਗਾ ਭਾਰਤ ਦਾ, ਤੇ ਇਹੀ ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਆ। ਰਾਮ ਇਜ਼ ਦਾ ਥਾਟ ਆਫ ਇੰਡੀਆ, ਰਾਮ ਇਜ਼ ਦਾ ਲਾਅ ਆਫ ਇੰਡੀਆ, ਰਾਮ ਇਜ਼ ਦਾ ਪਾਲਿਸੀ ਆਫ ਇੰਡੀਆ। ਇਹ ਸਾਰਾ ਕੁਝ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਜਿਹੜਾ ਬੋਲਿਆ, ਤੇ ਇਸ ਨੂੰ ਪੂਰੇ ਇੰਡੀਆ ਨਹੀਂ, ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਲਗਭਗ 99% ਜਿਹੜਾ ਮੀਡੀਆ ਆ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇਹ ਦਿਖਾ ਲਿਆ। ਸੋ ਲਾਸ ਐਂਜਲਸ ਟਾਈਮ ਅੱਗੇ ਜਾ ਕੇ ਲਿਖਦਾ, ਕਹਿੰਦੇ ਵੀ ਉਸ ਦਿਨ ਜੋ ਮੋਦੀ ਆ ਉਹ ਇੱਦਾਂ ਲੱਗਿਆ ਵੀ ਉਹ ਇੱਕ ਹਾਈ ਪ੍ਰੀਸਟ ਆਫ ਹਿੰਦੂਇਜ਼ਮ ਆ, ਵੀ ਹਿੰਦੂਆਂ ਦਾ ਉਹ ਹਾਈ ਪ੍ਰੀਸਟ ਬਣ ਗਿਆ ਹੈਗਾ। ਈਵਨ ਭਗਵਾਨ ਰਾਮ ਹੋਣਾ ਦਾ ਵੀ ਜੇ ਤੁਸੀਂ ਦੇਖੋ ਜਿਹੜਾ ਉਹਨਾਂ ਦਾ ਬੁੱਤ ਬਣਾਇਆ ਗਿਆ ਸੀ, ਜੋ ਉਹਨਾਂ ਦੀ ਮੂਰਤੀ ਬਣਾਈ ਗਈ ਸੀ, ਉਹਦੇ ਬਰਾਬਰ ਮੋਦੀ ਦਾ ਜਿਹੜਾ ਫੇਸ ਆ ਉਹ ਬਹੁਤ ਵਾਰ ਦਿਖਾਲਿਆ ਗਿਆ, ਤੇ ਬਾਰ-ਬਾਰ ਮੋਦੀ ਹੁਣਾਂ ਨੂੰ ਹੀ ਆਲੇ ਦੁਆਲੇ ਦਿਖਾਲਿਆ ਗਿਆ। ਸੋ ਇੱਕ rediff.com ਕਰਕੇ ਜੋ ਇੰਡੀਆ ਦਾ ਵੈਬਸਾਈਟ ਹੈਗਾ ਆ, ਉਹਦੇ ਵਿੱਚ ਨਿਰੰਜਨ ਮੁਖੋਪਾਧਿਆਏ, ਇਹ ਜੋ ਪ੍ਰਾਈਮ ਮਿਨਿਸਟਰ ਮੋਦੀ ਆ ਉਹਨਾਂ ਦੇ ਇਹ ਬਾਇਓਗ੍ਰਾਫਰ ਆ, ਉਹਨਾਂ ਨੇ ਇਹ ਕਿਹਾ, ਕਹਿੰਦੇ ਭਈ ਵੀ ਆਰ ਵੈਰੀ ਕਲੋਜ਼ ਟੂ ਬਿਕਮਿੰਗ ਏ ਥੀਓਕ੍ਰੈਟਿਕ ਸਟੇਟ। ਵੀ ਥੀਓਕ੍ਰੈਟਿਕ ਸਟੇਟ ਦਾ ਮਤਲਬ ਇਹ ਆ ਵੀ ਜਿਹੜੀ ਰੱਬ ਦੀ ਸ਼ਕਤੀ ਦੇ ਨਾਲ ਜੋ ਸਾਡਾ ਮੁਲਕ ਆ ਉਹ ਹੁਣ ਚੱਲੂਗਾ। ਜਿਸ ਤਰ੍ਹਾਂ ਆਪਾਂ ਸਿੱਖ ਵੀ ਕਹਿੰਦੇ ਆ ਧਰਮ ਬਿਨਾਂ ਸਭ ਦਲੀ ਮਰੇ ਆ, ਧਰਮ ਤੋਂ ਬਿਨਾਂ ਰਾਜ ਨਹੀਂ ਚੱਲਦਾ ਹੈਗਾ। ਸੋ ਇਹ ਉਹਨਾਂ ਨੇ ਕਿਹਾ ਹੈਗਾ। ਕਹਿੰਦੇ ਭਈ ਇੰਡੀਆ ਦੇ ਜਿਹੜੇ ਫਾਊਂਡਿੰਗ ਲੀਡਰ ਸੀਗੇ, ਜਿਨ੍ਹਾਂ ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਵੀ ਸੀ, ਜਵਾਹਰ ਲਾਲ ਨਹਿਰੂ ਵੀ ਸੀ, ਉਹਨਾਂ ਨੇ ਸਾਰੇ ਧਰਮਾਂ ਨੂੰ ਆਪਣੇ ਐਮਬਰੇਸ ਕੀਤਾ, ਕਿਸੇ ਨੂੰ ਇੱਕ ਦੂਜੇ ਦੇ ਉੱਪਰ ਨਹੀਂ ਲਾਇਆ। ਸਾਰਿਆਂ ਦੀਆਂ ਜਿਹੜੀਆਂ ਸੈਕੂਲਰ ਵੈਲਿਊਜ਼ ਆ ਉਹ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਰੱਖੀਆਂ। ਪਰ ਜੋ ਮੋਦੀ ਹੁਣਾਂ ਦਾ ਰਾਈਟ ਵਿੰਗ ਭਾਰਤੀ ਜਨਤਾ ਪਾਰਟੀ ਆ, ਜਦੋਂ ਤੋਂ ਉਹਨਾਂ ਨੇ ਆਪਣੀ ਪਾਵਰ ਫੁੱਲ ਫਲੈਜ ਲੈ ਲਈ ਹੈਗੀ ਆ, ਉਸ ਤੋਂ ਬਾਅਦ ਜਿਹੜੇ ਮੁਸਲਮਾਨ ਆ ਉਹਨਾਂ ਦੇ ਉੱਤੇ ਬੜੇ ਜ਼ੁਲਮ ਹੋ ਰਹੇ ਆ। ਮੁਸਲਮਾਨ ਫੀਲ ਹੀ ਨਹੀਂ ਕਰ ਰਿਹਾ ਵੀ ਹੁਣ ਸਾਡਾ ਜਿਹੜਾ ਭਾਰਤ ਆ ਇਹ ਮੁਲਕ ਹੈਗਾ ਜਾਂ ਨਹੀਂ ਹੈਗਾ। 80% ਜਿਹੜੀ ਇੰਡੀਆ ਦੀ ਪੋਪੂਲੇਸ਼ਨ ਆ ਉਹ ਹਿੰਦੂ ਆ। 1.4 ਬਿਲੀਅਨ ਲੋਕਾਂ ਦੇ ਵਿੱਚੋਂ 80% ਕਹਿੰਦੇ ਅਸੀਂ ਹਿੰਦੂ ਆ, 200 ਮਿਲੀਅਨ ਮੁਸਲਮਾਨ ਆ, ਟੈਨਸ ਆਫ ਮਿਲੀਅਨਸ ਆਫ ਕ੍ਰਿਸਚੀਅਨ, ਸਿੱਖ, ਬੁੱਧਿਸਟ, ਜੈਨ ਜਾਂ ਹੋਰ ਹੈਗੇ ਆ। ਹਿਊਮਨ ਰਾਈਟਸ ਗਰੁੱਪਸ ਕਹਿੰਦੇ ਆ ਵੀ ਜਿਹੜੇ ਨੌਨ ਹਿੰਦੂਜ਼ ਆ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਕਿਹਾ ਜਾਂਦਾ ਹੈਗਾ। ਸੈਕੰਡ ਕਲਾਸ ਸਿਟੀਜ਼ਨ ਉਹ ਫੀਲ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਹੈਗਾ। ਹਾਂ ਠੀਕ ਆ, ਸਿੱਖ ਵੱਡੀ ਗਿਣਤੀ 'ਚ ਉੱਥੇ ਫਸਦੇ ਆ, ਪਰ ਪਹਿਲੇ ਦਿਨ ਤੋਂ ਹੀ ਜਿਹੜੇ ਸਿੱਖ ਆ ਉਹ ਰੌਲਾ ਵੀ ਪਾ ਰਹੇ ਹੈਗੇ ਆ ਵੀ ਸਾਡੇ ਨਾਲ ਧੱਕਾ ਹੁੰਦਾ। ਪਰ ਜੋ ਮੁਸਲਮਾਨ ਆ ਉਹ ਚੁੱਪ ਬੈਠੇ ਆ। ਬਹੁਤ ਸਾਰੇ ਜਿਹੜੇ ਦਲਿਤ ਆ ਉਹਨਾਂ ਦੇ ਉੱਤੇ ਵੀ ਜ਼ੁਲਮ ਹੋ ਰਹੇ ਹੈਗੇ ਆ, ਕ੍ਰਿਸਚਨਾਂ ਦੇ ਉੱਤੇ ਜ਼ੁਲਮ ਹੋ ਰਹੇ ਆ। ਉਹ ਆਪਾਂ ਦੇਖਦੇ ਹੀ ਆ ਕਿਸ ਤਰ੍ਹਾਂ ਮਨੀਪੁਰ ਦੇ ਵਿੱਚ ਵਾਪਰਿਆ ਹੈਗਾ। ਸੋ ਹਿਊਮਨ ਰਾਈਟਸ ਵਾਚ ਗਰੁੱਪ ਜੋ ਹੈਗੇ ਆ
ਉਹ ਕਹਿੰਦੇ ਆ ਵੀ ਜਿਹੜੇ ਹਿੰਦੂ ਨੈਸ਼ਨਲਿਸਟ ਗਰੁੱਪਸ ਹੈਗੇ ਆ ਉਹ ਮਿਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਆ, ਸਿਵਲ ਸੁਸਾਇਟੀ ਗਰੁੱਪਸ ਨੂੰ ਵੀ ਟਾਰਗੇਟ ਉਹ ਕਰ ਰਹੇ ਹੈਗੇ ਆ। ਜਦੋਂ ਤੋਂ ਹੀ ਮੋਦੀ ਸਾਹਿਬ ਨੇ ਅਯੋਧਿਆ ਦੇ ਵਿੱਚ ਜੋ ਮੰਦਿਰ ਦੇ ਵਿੱਚ ਜੋ ਧਾਰਮਿਕ ਜੋ ਵੀ ਗੱਲਬਾਤ ਉੱਤੇ ਹੋਈ ਆ, ਜੋ ਰਿਚੁਅਲਸ ਹੋਏ ਹੈਗੇ ਆ, ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਹਿੰਦੂਆਂ ਦੇ ਮੌਬ ਸੀ ਉਹਨਾਂ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਦੇ ਉੱਤੇ ਵੀ ਅਟੈਕ ਕੀਤੇ। ਬੰਬੇ ਦੇ ਵਿੱਚ, ਮੁੰਬਈ ਜਿਹਨੂੰ ਕਹਿੰਦੇ ਹੈਗੇ ਆ, ਉੱਥੇ ਕੁਛ ਮੁਸਲਮਾਨਾਂ ਦੇ ਉੱਤੇ ਅਟੈਕ ਕੀਤੇ ਗਏ। ਇੱਕ ਸਟੂਡੈਂਟ ਪੂਨੇ ਦੇ ਵਿੱਚ ਜੋ ਮੁਸਲਮਾਨ ਸੀ ਉਹਨੂੰ ਕੁੱਟਿਆ ਗਿਆ। ਮੁਸਲਮਾਨਾਂ ਦੇ ਗਰੇਵ ਯਾਰਡ ਜੋ ਆ ਉਹਨੂੰ ਅੱਗ ਵੀ ਲਾਈ ਗਈ ਬਿਹਾਰ ਦੇ ਵਿੱਚ। ਕਹਿੰਦੇ ਵੀ ਮੋਦੀ ਨੂੰ ਐਂਟੀ ਮੁਸਲਮਾਨ ਜਿਹੜਾ ਇੱਕ ਤਰ੍ਹਾਂ ਦੇ ਨਾਲ ਜੋ ਪ੍ਰੋਗਰਾਮ ਆ ਉਹ ਬਾਹਲਾ ਫੈਲਾਉਣ ਦੀ ਜ਼ਰੂਰਤ ਨਹੀਂ ਅੱਜ ਦੀ ਡੇਟ ਦੇ ਵਿੱਚ, ਕਿਉਂਕਿ 76% ਅਪਰੂਵਲ ਰੇਟਿੰਗ ਆ ਇਸ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਮੋਦੀ ਦੀ। ਤੇ ਸਾਰੇ ਕਹਿ ਰਹੇ ਆ ਵੀ ਅਗਲੀ ਵਾਰੀ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਮੈਜੋਰਟੀ ਦੇ ਵਿੱਚ ਇੰਡੀਆ ਦੇ ਵਿੱਚ ਜਿੱਤ ਕੇ ਆਊਗਾ ਤੇ ਉਹ ਪਹਿਲਾ ਪ੍ਰਾਈਮ ਮਿਨਿਸਟਰ ਹੋਊਗਾ ਜਵਾਹਰ ਲਾਲ ਨਹਿਰੂ ਤੋਂ ਬਾਅਦ ਜਿਹੜਾ 3 ਵਾਰ ਲਗਾਤਾਰ ਜਿੱਤ ਕੇ ਅੱਗੇ ਆ ਰਿਹਾ ਹੈਗਾ। ਪਰ ਕਹਿੰਦੇ ਵੀ ਜੋ ਲੜਾਈ ਹੋਣ ਦੀਆਂ ਖਤਰਾ ਹੈਗਾ, ਡੇਂਜਰ ਹੈਗਾ, ਉਹ ਬਹੁਤ ਜ਼ਿਆਦਾ ਗਰੋ ਹੋ ਰਿਹਾ ਹੈਗਾ। ਹਿੰਦੂ ਨੈਸ਼ਨਲਿਸਟ ਜੋ ਹੈਗੇ ਆ ਉਹਨਾਂ ਨੇ ਹੋਰ ਵੀ ਬੜੇ ਲਾਸੂਟ ਫਾਈਲ ਕੀਤੇ ਆ। ਜੋ ਮੁਗਲ ਟਾਈਮ ਦੀਆਂ ਮਸਜਿਦ ਹੈਗੀਆਂ ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਦੁਬਾਰਾ ਕੀ ਮੰਦਿਰ ਬਣਾਉਣੇ ਆ। ਉਹ ਇਹ ਕਹਿ ਰਹੇ ਆ ਵੀ ਸਾਡੇ ਜਿਹੜੇ ਮਸਜਿਦ ਇਹ ਬਣਾਈਆਂ ਗਈਆਂ ਆ ਇਹ ਮੰਦਿਰਾਂ ਨੂੰ ਢਾਹ ਕੇ ਬਣਾਈਆਂ ਗਈਆਂ ਆ, ਜਿਨ੍ਹਾਂ ਦੇ ਵਿੱਚ ਭਗਵਾਨ ਕ੍ਰਿਸ਼ਨ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਵੀ ਕਹਿੰਦੇ ਅਸੀਂ ਜਗ੍ਹਾ ਜਿਹੜੀ ਵਾਪਸ ਲੈਣੀ ਆ। ਦੂਜੀ ਜਿਹੜੀ ਹੈਗੀ ਵਾਰਾਣਸੀ ਦੇ ਵਿੱਚ ਜਿੱਥੇ ਭਗਵਾਨ ਸ਼ਿਵ ਹੈਗੇ ਆ ਜੋ ਹਿੰਦੂ ਗੋਡ ਆਫ ਡਿਸਟਰਕਸ਼ਨ ਜਿਨ੍ਹਾਂ ਨੂੰ ਗਿਣਿਆ ਜਾਂਦਾ ਹੈ। ਸੋ ਉਹ ਕਹਿੰਦੇ ਵੀ ਹੁਣ ਅਯੋਧਿਆ ਤੋਂ ਬਾਅਦ ਇਹ ਜਿਹੜੀ ਆ ਸ਼ੁਰੂਆਤ ਹੋ ਗਈ ਹੈਗੀ ਆ। ਸੋ ਇਸ ਆਰਟੀਕਲ ਦੇ ਵਿੱਚ ਐਂਡ ਦੇ ਵਿੱਚ ਜੋ ਇਸ ਆਰਟੀਕਲ ਦਾ ਰਾਈਟਰ ਆ ਉਹ ਕਹਿੰਦਾ ਵੀ ਜਿਹੜੇ ਲੋਕ ਆ ਉਹ ਜਿਸ ਤਰ੍ਹਾਂ ਮੋਦੀ ਹੁਣਾਂ ਨੇ ਉਦਣ ਲੈਕਚਰ ਦਿੱਤਾ ਸੀ ਪ੍ਰਾਈਮ ਮਿਨਿਸਟਰ ਮੋਦੀ ਨੇ ਵੀ ਅੱਜ ਦੀ ਡੇਟ ਨੂੰ ਜਨਵਰੀ 22 ਦੀ ਡੇਟ ਨੂੰ ਤੇ ਇਸ ਮੂਮੈਂਟ ਨੂੰ ਹਿਸਟਰੀ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਆ ਯਾਦ ਰੱਖਿਆ ਜਾਊਗਾ ਤੇ ਅੱਜ ਦੀ ਡੇਟ ਤੋਂ ਹੀ ਨਵੇਂ ਯੁੱਗ ਦਾ ਜਿਹੜਾ ਆਰੰਭ ਹੋਣ ਜਾ ਰਿਹਾ, ਨਿਊ ਏਰੇ ਦਾ ਆਰੰਭ ਹੋਣ ਜਾ ਰਿਹਾ। ਤੋ ਜਿਹੜਾ ਆਰਟੀਕਲ ਲਿਖਣ ਵਾਲਾ ਆ ਉਹ ਕਹਿੰਦਾ ਵੀ ਮੈਨੂੰ ਡਰ ਲੱਗਦਾ ਹੀ ਮਾਈਟ ਵੀ ਰਾਈਟ, ਕਹਿੰਦਾ ਆਈ ਫੀਅਰ ਹੀ ਮੇ ਵੀ ਰਾਈਟ। ਸੋ ਬੌਬ ਡਰੋਗਿਨ ਕਰਕੇ ਸਾਬਕਾ ਰਿਪੋਰਟਰ ਰਹੇ ਆ ਲਾਸ ਐਂਜਲਸ ਟਾਈਮ ਦੇ, ਜਿਨ੍ਹਾਂ ਨੇ 1992 ਦੇ ਵਿੱਚ ਉੱਥੇ ਦੀ ਜਿਹੜੀ ਪੁਲਿਸ ਆ ਉਹ ਤੋਂ ਕੁੱਟ ਵੀ ਖਾਧੀ ਸੀ ਜਿਹੜੀ ਕਵਰੇਜ ਕਰਨ ਗਏ ਸੀ। ਤੇ ਅੱਜ ਉਹਨਾਂ ਨੇ ਲਾਸ ਐਂਜਲਸ ਟਾਈਮਜ਼ ਦੇ ਵਿੱਚ ਇਹ ਓਪੀਨੀਅਨ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਆ ਇੱਕ ਸੈਕੂਲਰ ਕੰਟਰੀ ਤੋਂ ਚੇਂਜ ਹੋ ਕੇ ਇੱਕ ਹਿੰਦੂਆਂ ਦਾ ਜਿਹੜਾ ਮੁਲਕ ਆ ਉਹ ਬਣ ਜਾ ਰਿਹਾ, ਜਿਹਦੇ ਵਿੱਚ ਮਿਨੋਰਟੀਜ਼ ਨੂੰ ਬਹੁਤ ਵੱਡਾ ਜਿਹੜਾ ਖਤਰਾ ਹੈਗਾ। ਸੋ ਸਰੋਤਿਓ, ਕਿਸ ਤਰ੍ਹਾਂ ਤੁਹਾਨੂੰ ਰਿਪੋਰਟ ਲੱਗੀ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਆਪਣੇ ਵਿਚਾਰ ਦਿਓ। ਵੱਖ-ਵੱਖ ਸਮੇਂ ਦੇ ਉੱਤੇ ਤੁਹਾਨੂੰ ਕੀ ਕੁਝ ਵਾਪਰਿਆ, ਕੀ ਕੁਝ ਅਮਰੀਕਾ ਦੇ ਜਿਹੜੇ ਟੌਪ ਨੌਚ ਨਿਊਜ਼ਪੇਪਰਸ ਆ ਉਹ ਸਾਰਾ ਕੁਝ ਜੋ ਇੰਡੀਆ ਦੇ ਵਿੱਚ ਵਾਪਰ ਰਿਹਾ ਹੈਗਾ ਮਿਨੋਰਟੀਜ਼ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ, ਉਹ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਂਝੇ ਕਰਦੇ ਰਹਾਂਗੇ। ਸੋ ਇੱਥੇ ਹੀ ਮੈਂ ਸਰੋਤਿਆਂ ਤੋਂ ਇਜਾਜ਼ਤ ਲੈਂਦਾ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ